ਅੱਛਾ ਬਜ਼ੁਰਗੋ, ਉਸ ਵਕਤ ਕਿਹੜੇ ਪੈਸੇ ਚੱਲਦੇ ਹਨ? ਉਦੋਂ ਪੈਸਾ ਹੁੰਦਾ ਸੀ ਜਿਵੇਂ ਵਾਸ਼ਰ ਨਹੀਂ ਹੁੰਦੀ ਇੱਕ ਨੱਟ ਦੇ ਵਿੱਚ ਰੱਖਣ ਵਾਸਤੇ, ਇਸ ਤਰ੍ਹਾਂ ਹੁੰਦੇ ਸੀ, ਉਹਦੇ ਉੱਤੇ ਲਿਖਾਈ ਹੋ ਰਹੀ ਹੁੰਦੀ ਸੀ। ਅੱਛਾ, ਇਹ ਪੈਸੇ ਸਨ। ਔਰ ਉਸਦੇ ਬਾਅਦ ਦਿਹਾੜੀ ਹੁੰਦੀ ਸੀ ਦੋ ਪੈਸਿਆਂ ਵਾਲੀ। ਇੱਕ ਆਨਾ ਹੁੰਦਾ ਸੀ ਜਿਹੜਾ 4 ਪੈਸੇ ਦਾ ਹੁੰਦਾ ਸੀ, ਔਰ ਰੁਪਿਆ 16 ਆਨਿਆਂ ਦਾ ਹੁੰਦਾ ਸੀ। ਠੀਕ ਹੈ। ਉਧਰ ਦੀ ਰਿਆਸਤ ਦੇ ਲਹਿਦਾ ਸਨ ਤੇ ਇੱਧਰ ਜਿਹੜਾ ਅੰਗਰੇਜ਼ ਦਾ ਇਲਾਕਾ ਸੀ ਇੱਧਰ ਇਹ ਲਹਿਦਾ ਸਨ। ਔਰ ਰਿਆਸਤ ਦੇ ਲਹਿਦਾ ਸਨ। ਜਿਹੜੇ ਪਾਕਿਸਤਾਨ ਬਣੇ ਤੇ ਇਹਦੀ ਕਰੰਸੀ ਵੱਖਰੀ ਹੋ ਗਈ ਸੀ ਨਾ ਫਿਰ। ਸਾਡੇ ਵੀ ਉਸੇ ਤਰ੍ਹਾਂ ਹੀ ਸਿੱਕਾ ਜਾਰੀ ਹੋ ਗਿਆ ਸੀ। ਲੇਕਿਨ ਉਧਰ ਵਾਲਿਆਂ ਦੇ ਉੱਤੇ ਉਧਰ ਬੁੱਤ ਹੁੰਦਾ ਸੀ, ਸਾਡੇ ਵਾਲੇ ਤੇ ਚੰਦ ਤਾਰਾ ਤੇ ਮਤਲਬ ਹੈ ਬਾਕੀ ਪਿੰਡ ਦਾ ਮੁਲਕ ਦਾ ਨਾਮ ਹੁੰਦਾ ਸੀ। ਠੀਕ ਹੋ ਗਿਆ। ਚੈਨਲ ਪੰਜਾਬੀ ਚਰਖਾ ਔਰ ਫੇਸਬੁੱਕ ਪੇਜ ਪੰਜਾਬੀ ਚਰਖਾ ਤੇ ਅਸੀਂ ਵੈਲਕਮ ਕਵਾਂਗੇ। ਸਤਿ ਬਿਸਮਿਲ੍ਲਾ ਜੀ ਆਇਆਂ ਨੂੰ। ਦੋਸਤੋ, ਸਾਡੇ ਚੈਨਲ ਦੀ ਟੀਮ ਇਸ ਵਕਤ ਮੌਜੂਦ ਹੈ ਪਿੰਡ ਹਰਬੰਸਪੁਰਾ ਦੇ ਵਿੱਚ, ਜਿਹੜਾ ਕਿ ਤਹਿਸੀਲ ਜ਼ਫਰਵਾਲ ਔਰ ਜ਼ਿਲ੍ਹਾ ਨਾਰੋਵਾਲ ਦੇ ਵਿੱਚ ਮੌਜੂਦ ਹੈ। ਔਰ ਸਾਡੀ ਵੀਡੀਓ ਦੀ ਅੱਜ ਮਹਿਮਾਨ ਸ਼ਖਸੀਅਤ ਨੇ ਚਾਚਾ ਮੁਹੰਮਦ ਰਮਜ਼ਾਨ। ਚਾਚਾ ਮੁਹੰਮਦ ਰਮਜ਼ਾਨ ਜਿਹੜੇ ਨੇ, ਇਹਨਾਂ ਦਾ ਜਿਹੜਾ ਪੁਰਾਣਾ ਪਿੰਡ ਸੀ ਉਹ ਸਾਮਦੂ ਮਨਾਸਾ ਸੀ, ਤਹਿਸੀਲ ਸਾਂਬਾ ਔਰ ਡਿਸਟ੍ਰਿਕਟ ਜੰਮੂ ਦੇ ਵਿੱਚ। ਅੱਜ ਅਸੀਂ ਇਹਨਾਂ ਦੇ ਨਾਲ ਇਹਨਾਂ ਦੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਨੇ ਉਹ ਅਸੀਂ ਸ਼ੇਅਰ ਕਰਾਂਗੇ। ਇਹਨਾਂ ਕੋਲੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੇ ਆਪਣਾ ਪੁਰਾਣਾ ਵਕਤ ਕਿਸ ਤਰ੍ਹਾਂ ਗੁਜ਼ਾਰਿਆ ਔਰ ਸਾਂਝੇ ਵੇਲੇ ਦੇ ਵਿੱਚ ਇਹਨਾਂ ਨੇ ਆਪਣੀ ਸਾਂਝ ਗੈਰ ਮੁਸਲਮਾਨਾਂ ਦੇ ਨਾਲ ਕਿਸ ਤਰ੍ਹਾਂ ਨਿਭਾਈ ਔਰ ਕਿਸ ਤਰ੍ਹਾਂ ਦਾ ਵਕਤ ਗੁਜ਼ਾਰਿਆ। ਤੇ ਆਓ ਫਿਰ ਮੁਲਾਕਾਤ करने हैं चाचा मुहम्मद रमज़ान नाल। तो अस्सलाम वालेकुम। तो क्या हाल है, सुनाओ, ठीक हो? अल्हम्दुलिल्लाह ठीक ठाक से ठीक है, शुक्र अल्हम्दुलिल्लाह। अच्छा, ਤੁਹਾਡਾ ਨਾਮ ਜੇ ਮੁਹੰਮਦ ਰਮਜ਼ਾਨ ਜੀ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਜੇ? ਬੁੱਲਾ ਖਾਂ। ਬੁੱਲਾ ਖਾਂ। ਤੇ ਜਿਹੜੇ ਉਹਨਾਂ ਦੇ ਵਾਲਦ ਸਾਹਿਬ ਸਨ? ਦੀਨ ਮੁਹੰਮਦ। ਦੀਨ ਮੁਹੰਮਦ। ਇਸ ਟਾਈਮ ਅਸੀਂ ਕਿਹੜੇ ਪਿੰਡ 'ਚ ਬੈਠੇ ਜੇ? ਹਰਬੰਸਪੁਰ ਜੀ। ਹਰਬੰਸਪੁਰਾ, ਤਹਿਸੀਲ ਜ਼ਫਰਵਾਲ ਔਰ ਜ਼ਿਲ੍ਹਾ ਨਾਰੋਵਾਲ। ਜ਼ਫਰਵਾਲ ਜ਼ਿਲ੍ਹਾ ਨਾਰੋਵਾਲ ਜੀ ਜੀ। ਅੱਛਾ, ਅਸੀਂ ਤੁਹਾਡੇ ਕੋਲ ਪੁੱਛਾਂਗੇ ਕਿ ਤੁਹਾਡਾ ਪੁਰਾਣਾ ਪਿੰਡ ਕਿਹੜਾ ਸੀ? ਸਾਡਾ ਪੁਰਾਣਾ ਪਿੰਡ ਜੀ ਸਾਮਦੂ ਸੀ, ਅਬਾਈ ਪਿੰਡ। ਹਾਂਜੀ। ਉਸ ਤੋਂ ਬਾਅਦ ਅਬਤਾਲ ਸੀ। ਠੀਕ ਹੈ। ਅਬਤਾਲ ਸਾਨੂੰ ਮਰੂਸ ਪਤਨੀ ਕੀ ਜ਼ਮੀਨ ਸੀ ਮਿਲੀ। ਅੱਛਾ। ਫਿਰ ਉਹ ਸੰਨ 47 ਦੇ ਵਿੱਚ ਪਾਰਟੀਸ਼ਨ ਦੇ ਟਾਈਮ 'ਤੇ ਜੋ ਪਾਕਿਸਤਾਨ ਬਣਿਆ ਤੇ ਸਾਨੂੰ ਉੱਥੋਂ ਵੀ ਸ਼ਿਫਟ ਹੋਣਾ ਪਿਆ। ਅੱਛਾ। ਉੱਥੋਂ ਅਸੀਂ ਵਾਪਸ ਨਾਨਕੇ ਸਨ ਸਾਡੇ ਤੁਲਸੀਪੁਰ ਪ੍ਰਸਾਦ। ਠੀਕ। ਉੱਥੇ ਆ ਗਏ ਸਾਂ। ਉੱਥੇ ਤਕਰੀਬਨ ਅਸੀਂ 30 ਸਾਲ ਰਹੇ ਹਾਂ। ਠੀਕ। 30 ਸਾਲ ਰਹਿਣ ਤੋਂ ਬਾਅਦ ਫਿਰ ਸਾਨੂੰ ਗੌਰਮੈਂਟ ਪਾਕਿਸਤਾਨ ਨੇ ਇੱਥੇ ਜ਼ਮੀਨ ਹਰਬੰਸਪੁਰ ਲਾਟ ਕੀਤੀ। ਠੀਕ। ਤੇ ਅਸੀਂ ਇੱਥੇ ਆ ਗਏ ਹਾਂ, ਕੋਈ 30-40 ਸਾਲ ਹੋ ਗਏ ਨੇ। ਅੱਛਾ, 30-40 ਸਾਲ ਤੁਸੀਂ ਇੱਥੇ ਗੁਜ਼ਾਰੇ? 40 ਸਾਲ ਹੋ ਗਏ ਨੇ। ਅੱਛਾ, ਅਸੀਂ ਇਹਦਾ ਪੁੱਛਾਂਗੇ ਕਿ ਤੁਹਾਡਾ ਜਿਹੜਾ ਪੁਰਾਣਾ ਪਿੰਡ ਸੀ ਸਾਮਦੂ ਮਨਾਸਾ ਔਰ ਅਬਤਾਲ, ਜੀ, ਇਹ ਕਿਸ ਤਰ੍ਹਾਂ ਦਾ ਪਿੰਡ ਸੀ? ਬਸ ਪਿੰਡ ਬਿਹਤਰ ਸਨ, ਅੱਛੇ ਪਿੰਡ ਸਨ, ਰਾਜਪੂਤਾਂ ਦੇ ਪਿੰਡ ਹੀ ਸਨ। ਲੇਕਿਨ ਉਹਦੇ 'ਚ ਹਿੰਦੂ ਜ਼ਿਆਦਾ ਸਨ, ਕੋਈ ਸਾਡੇ ਮੁਸਲਮਾਨ ਵੀ ਹੈ ਸਨ। ਉਹ ਸਾਡੇ ਸਾਮਦੂ ਦੇ ਵਿੱਚ ਮੁਸਲਮਾਨਾਂ ਦੀ ਤਾਦਾਦ ਜ਼ਿਆਦਾ ਸੀ ਤੇ ਅਬਤਾਲ 'ਚ ਵੀ ਤਾਦਾਦ ਜ਼ਿਆਦਾ ਸੀ। ਲੇਕਿਨ ਜਿਸਲੇ ਪਾਕਿਸਤਾਨ ਬਣਿਆ ਤੇ ਫਿਰ ਉਹ ਜੱਥੇ ਪੈਂਦੇ ਸਨ, ਇਹ ਮੰਨਣਾ ਪਿਆ। ਫਿਰ ਮੰਨਣਾ ਪਿਆ, ਸਾਨੂੰ ਉੱਥੋਂ ਸ਼ਿਫਟ ਕਰਨੀ ਪਈ। ਠੀਕ ਹੈ। ਵਰਨਾ ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਅਫਰਾਦੀ ਕੁਵਤ ਸੀ ਉਹ ਮੁਸਲਮਾਨਾਂ ਦੀ ਜ਼ਿਆਦਾ ਸੀ? ਇਨਸ਼ਾਅੱਲਾ ਜ਼ਿਆਦਾ ਸੀ। ਹਾਂ। ਤੇ ਸਾਮਦੂ ਦੇ ਵਿੱਚ ਸੁਣਿਆ ਕਿ ਬਾਜ਼ਾਰ ਵੀ ਉਸ ਟਾਈਮ ਹੈ ਸੀ ਕਿ ਬੜਾ ਵੱਡਾ? ਹਾਂ, ਬਾਜ਼ਾਰ ਇਹ ਹੈ ਕਿ ਜਦੋਂ ਗਦਰ ਪੈਂਦੇ ਸਨ ਨਾ, ਤੇ ਉਹ ਸੁਣਦੇ ਰਹੇ ਆ ਕਿ ਇੱਧਰੋਂ ਜੀ ਚਿੱਟੀ ਘੋੜੀ ਵਾਲਾ ਜੱਥਾ ਆ ਗਿਆ, ਇੱਧਰੋਂ ਫਲਾਣਾ ਆ ਗਿਆ, ਸਿੱਖਾਂ ਦਾ ਜੱਥਾ ਆ ਗਿਆ, ਇਹ ਹੁਣ ਹੀ ਮੁਸਲਮਾਨਾਂ ਦਾ ਜੱਥਾ ਜਾ ਰਿਹਾ। ਉਦੋਂ ਰਾਈਫਲਾਂ ਘੱਟ ਸਨ, ਨੇਜ਼ੇ ਤਲਵਾਰਾਂ ਤੇ ਸੂਏ ਵਗੈਰਾ ਤੇ ਬੱਚੀਆਂ ਵਗੈਰਾ ਇਸਤੇਮਾਲ ਹੁੰਦੀਆਂ ਸਨ ਤੇ ਬਹੁਤ ਜ਼ਿਆਦਾ ਕਤਲੋਗਾਰਤ ਹੁੰਦੀ ਸੀ। ਅੱਲਾਹ ਪਾਕ ਇੱਧਰੋਂ ਕੁਝ ਨਸਾਸ਼ ਹੈ, ਕੁਝ ਉਹਨਾਂ ਦੇ ਵਿੱਚ ਵੀ ਬੰਦੇ ਹੈ ਸਨ ਜਿਹੜੇ ਆਰਾਮ ਨਾਲ ਆਉਂਦੇ ਹਨ ਇਹਨਾਂ ਨੂੰ ਬਾਰਡਰ ਨੂੰ ਪਾਰ ਕਰ ਦਿਓ। ਕੁਝ ਇੱਧਰੋਂ ਸਾਡੇ ਲੋਕ ਵੀ ਹੈ ਹਨ, ਉਹਨਾਂ ਨੂੰ ਹਿੰਦੂਆਂ ਨੂੰ ਵੀ ਵਾਪਸ ਉਧਰ ਪਏ। ਇਸ ਤਰ੍ਹਾਂ ਦਾ ਸਮਾਂ ਸੀ ਤੇ ਅੱਲਾਹ ਪਾਕ ਨੇ ਮੁਲਕ ਦਿੱਤਾ ਸਾਨੂੰ, ਖੁਦਾ ਦਾ ਅੱਲਾਹ ਤਾਲਾ ਨੇ ਸਾਨੂੰ ਨਿਹਮਤ ਅਤਾ ਕੀਤੀ। ਤੇ ਜਿਹਦਾ ਵੈਸੇ ਹੁਣ ਅਫਸੋਸ ਆਉਂਦਾ ਕਿ ਜਿਸ ਮਕਸਦ ਵਾਸਤੇ ਪਾਕਿਸਤਾਨ ਬਣਿਆ ਸੀ ਨਾ, ਜੀ ਜੀ, ਉਹ ਮਕਸਦ ਹੱਲ ਨਹੀਂ ਹੋ ਰਿਹਾ। ਠੀਕ। ਕਿਉਂਕਿ ਜਿਸ ਤਰ੍ਹਾਂ ਇਹ ਇਸਲਾਮੀ ਜਮਹੂਰੀਆ ਪਾਕਿਸਤਾਨ ਨਾਂ ਹੈ ਨਾ ਇਹਦਾ, ਇਸਲਾਮ ਦਾ ਇਹਦੇ 'ਚ ਕੋਈ ਜ਼ਿਕਰ ਘੱਟ ਹੈ। ਬੇਸ਼ੱਕ ਅਸੀਂ ਸਾਰੇ ਮੁਸਲਮਾਨ ਹਾਂ, ਠੀਕ ਹੈ, ਲੇਕਿਨ ਝੂਠ ਸੱਚ ਤੇ ਕੋਈ ਗੱਲਬਾਤ ਨਹੀਂ। ਕੋਈ ਛੋਟੇ ਵੱਡਾ ਦਾ ਬੜਾ ਇੱਥੇ ਸਭ ਫਰਕ ਪੈ ਗਿਆ ਦਾ। ਕਾਨੂੰਨ ਸਾਰਿਆਂ ਵਾਸਤੇ ਇੱਕ ਜੈਸੇ ਨਹੀਂ। ਇਹ ਕਿ ਮੁਲਕ ਅੱਛਾ ਹੈ, 4 ਮੌਸਮ ਨੇ, ਅੱਲਾਹ ਪਾਕ ਦਾ
ਕਰਮ ਹੈ, ਹਰ ਚੀਜ਼ ਇੱਥੇ ਹੁੰਦੀ ਹੈ, ਇਹਦੇ ਬਾਵਜੂਦ ਗਰੀਬ ਹੈ। ਜ਼ਬਰਦਸਤ ਜ਼ਬਰਦਸਤ, ਬੜੀ ਪੁਆਇੰਟ ਦੀ ਗੱਲ ਤੁਸੀਂ ਕੀਤੀ। ਸਭ ਕੁਝ 4 ਮੌਸਮ ਵੀ ਸਾਨੂੰ ਅੱਲਾਹ ਪਾਕ ਦਿੱਤੇ ਨੇ। ਜ਼ਰਾਅਤ ਸਾਡੀ ਆਮ ਮੁਲਕਾਂ ਨਾਲੋਂ ਬਿਹਤਰ ਹੈ, ਜ਼ਰੀ ਜ਼ਮੀਨਾਂ ਜ਼ਿਆਦਾ ਨੇ, ਲੇਕਿਨ ਫਿਰ ਵੀ ਭੁੱਖ ਹੈ। ਜ਼ਬਰਦਸਤ, ਬੜਾ ਪੁਆਇੰਟ। ਮੇਰੇ ਪਰਵਰਦਿਗਾਰ ਨੇ ਹਰ ਚੀਜ਼ ਇਸ ਮੁਲਕ ਦੇ ਵਿੱਚ ਅਤਾ ਕੀਤੀ ਹੈ, ਥੋੜੀ ਥੋੜੀ। ਅਗਰ ਅਸੀਂ ਕਿਫਾਇਤ ਸ਼ਹਿਰੀ ਨਾਲ ਇਸਤੇਮਾਲ ਕਰੀਏ ਸਾਨੂੰ ਬਾਹਰੋਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ। ਲੇਕਿਨ ਸਾਡੀਆਂ ਅਯਾਸ਼ੀਆਂ ਜਿਹੜੀਆਂ ਨਾ, ਇਹ ਮਤਲਬ ਹੈ ਬਹੁਤ ਬੜੇ ਲੋਕਾਂ ਦੇ ਮਿਆਰ ਦੇਖ ਕੇ ਤੇ ਅਸੀਂ ਉਸ ਚੀਜ਼ ਨੂੰ ਭੁੱਲ ਗਏ ਹਾਂ ਔਰ ਅਸੀਂ ਲੋਕਾਂ ਦੀ ਮੁਹਤਾਜ ਹਾਂ। ਕਰਜ਼ੇ ਤੇ ਇਹ ਤੇ ਉਹ ਕਰਜ਼ੇ ਜਿਹੜੇ ਨਾ ਇਹ ਮੁਲਕ ਨੂੰ ਦਬੋੜ ਕਰ ਦਿੰਦੇ ਨੇ। ਜ਼ਬਰਦਸਤ ਜ਼ਬਰਦਸਤ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਇਸਲਾਮੀ ਜਮਹੂਰੀਆ ਪਾਕਿਸਤਾਨ ਦੇ ਵਿੱਚ ਉਸ ਤਰ੍ਹਾਂ ਦੀ ਕਾਨੂੰਨ ਦੀ ਬਾਲਾਦਸਤੀ ਨਹੀਂ ਹੈ। ਬਾਲਾਦਸਤੀ ਨਹੀਂ ਹੈ। ਜ਼ਬਰਦਸਤ। ਇਸਲਾਮੀ ਕਾਨੂੰਨ ਇੱਥੇ ਨਾਫਜ਼ ਨਹੀਂ ਹੋ ਸਕਿਆ। ਵਜ੍ਹਾ ਇੱਥੇ ਤਗੜੇ ਲੋਕ ਜਿਹੜੇ ਨਾ ਉਹਨਾਂ ਦੇ ਵਾਸਤੇ ਨੁਕਸਾਨਦੇਹ ਹੈ ਇਸਲਾਮੀ ਕਾਨੂੰਨ। ਜ਼ਬਰਦਸਤ ਜ਼ਬਰਦਸਤ। ਕਿਉਂਕਿ ਕਮਜ਼ੋਰ ਨੂੰ ਲਤਾੜਿਆ ਜਾਂਦਾ ਹੈ, ਕਮਜ਼ੋਰ ਬੰਦੇ ਨੂੰ ਪ੍ਰੈਸ ਕੀਤਾ ਜਾਂਦਾ ਹੈ, ਉਹਦੀ ਕੋਈ ਬੰਦਾ ਸੁਣਨ ਵਾਸਤੇ ਤਿਆਰ ਨਹੀਂ। ਇੱਕ ਬਦਮਾਸ਼ ਹੈ, ਇੱਕ ਭਲਾ ਮਾਨਸ ਹੈ। ਬਦਮਾਸ਼ ਭਲੇ ਮਾਨਸ ਨੂੰ ਤੰਗ ਕਰਦਾ ਹੈ ਨਾ, ਤੇ ਕਿਸੇ ਅਸੀਂ MP MLA ਕੋਲ ਵੀ ਜਾਂਦੇ ਹਾਂ ਨਾ, ਤੇ ਬਦਮਾਸ਼ ਦੇ ਨਾਲ 100 ਬੰਦਾ ਹੁੰਦਾ, ਭਲੇ ਮਾਨਸ ਬੰਦੇ ਨਾਲ 5-4 ਹੁੰਦੇ ਨੇ। ਕੀ ਗੱਲ ਕੀਤੀ? ਉਹ ਜਿਹੜੇ ਇੰਜ ਕਰਕੇ ਵੇਖਦਾ ਨਾ ਤੇ ਇੱਧਰ ਦੇ ਵੋਟ ਹੀ ਜ਼ਿਆਦਾ ਨੇ, ਉਹਦਾ ਧੜਾ ਕਰ ਜਾਂਦਾ। ਜ਼ਬਰਦਸਤ ਜ਼ਬਰਦਸਤ। ਤੇ ਮਾੜੇ ਬੰਦੇ ਨੂੰ ਫਿਰ ਮਾਫੀ ਮੰਗਣੀ ਪੈਂਦੀ। ਰਿਐਲਿਟੀ ਇਹੀ ਹੈ ਜੀ। ਜ਼ਬਰਦਸਤ। ਜ਼ਿਆਦਾਤਰ ਇਹ ਦੇਖਣ ਚ ਆਇਆ। ਜ਼ਬਰਦਸਤ। ਕਿਉਂਕਿ ਮੈਂ 2-4 ਪੰਚਾਇਤਾਂ 'ਚ ਬੈਠਾ, ਮੈਨੂੰ ਇਨਸਾਫ ਨਹੀਂ ਨਜ਼ਰ ਆਇਆ। ਅੱਛਾ, ਅਸੀਂ ਤੁਹਾਡੇ ਪੁਰਾਣੇ ਪਿੰਡ ਅਬਤਾਲ ਤੇ ਚੱਲਨੇ ਆ ਜ਼ਰਾ। ਅਬਤਾਲ ਦੇ ਵਿੱਚ ਇੱਕ ਬੜੀ ਮਰੂਫ ਸ਼ਖਸੀਅਤ ਸੀ, ਰੁੱਕੂ ਜ਼ੈਲਦਾਰ। ਹਾਂਜੀ, ਸਾਡੀ ਬਰਾਦਰੀ ਸੀ, ਬਾਬਾ ਰੁੱਕੂ ਸੀ। ਮਤਲਬ ਹੈ ਉਹਨਾਂ ਦੀ ਔਲਾਦ ਅੱਗੇ ਚਲਦੀ ਹੈ, ਗੁਲਾਮ ਰਸੂਲ ਜ਼ੈਲਦਾਰ ਸੀ, ਉਹਨਾਂ ਦੇ ਅੱਗੋਂ ਬੱਚੇ ਉਹ ਨਿੱਕੂ ਹੋਰੀ ਬਹੁਤ ਹੋ ਗਏ ਨੇ। ਕੋਈ ਮਾਫੀ ਤੁਹਾਨੂੰ ਘੱਟ ਹੀ ਹੈ, ਮਿਲਦੇ ਗਿਲਦੇ ਘੱਟ ਆ। ਉਹ ਜਦੋਂ ਵਾਲਾ ਸਾਹਿਬ ਸਨ ਤੇ ਉਹ ਵਿਆਹ ਸ਼ਾਦੀਆਂ 'ਤੇ ਜਾਂਦੇ ਨੇ ਤੇ ਉਹ ਵੀ ਮੁਕਾ ਛੜਿਆ ਕੰਮ ਜੀ। ਉਹ ਜੋ ਜ਼ੈਲਦਾਰ ਸਨ, ਇਲਾਕੇ 'ਚ ਉਹਨਾਂ ਦੀ ਮਨਾਉਂਦੀ ਸੀ, ਅਦਾਲਤਾਂ ਵੀ ਮੰਨਦੀਆਂ ਸਨ ਗੱਲਬਾਤ, ਬਲਕਿ ਅਨਪੜ੍ਹ ਹੋਣ ਦੇ ਬਾਵਜੂਦ ਉਹਨਾਂ ਦੇ ਸਾਈਨ ਚੱਲਦੇ ਸਨ। ਅੱਛਾ। ਹਾਂ, ਔਰ ਅਦਾਲਤਾਂ ਮੰਨਦੀਆਂ ਸਨ। ਅੱਛਾ ਉਹਨਾਂ ਦਾ ਵਕਾਰ ਸੀ। ਸੁਣਿਆ ਕਿ ਅਦਾਲਤ ਵਿੱਚ ਉਹਨਾਂ ਨੂੰ ਸਪੈਸ਼ਲ ਕੁਰਸੀ ਮਿਲਦੀ ਸੀ। ਹਾਂਜੀ ਜੀ, ਜ਼ੈਲਦਾਰ ਉਸ ਵਕਤ ਤੋਂ ਪਾਵਰਫੁਲ ਸਨ, ਬਲਕਿ ਉਹ ਜਿਹੜੇ ਉਹ ਕਤਲ ਹੋਏ ਨੇ ਜਾਂ ਫੌਤ ਹੋਏ ਨੇ ਤੇ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਹਿਫਾਜ਼ਤ ਗੌਰਮੈਂਟ ਨੇ ਕੀਤੀ ਸੀ। ਅੱਛਾ। ਹਾਂ, ਉਹਨਾਂ ਦਾ ਮਾਲੋ ਦੌਲਤ ਇਹ ਉਹ ਜਮ੍ਹਾਂ ਹੋ ਗਿਆ ਸੀ ਔਰ ਉਹ ਮਾਲੂਮ ਹੋਣ ਤੋਂ ਬਾਅਦ ਉਹਨਾਂ ਨੇ ਫਿਰ ਉਹਨੂੰ ਦਿੱਤਾ ਸੀ। ਨਹੀਂ ਕਿ ਉਸ ਟਾਈਮ ਉਹਨਾਂ ਦੀ ਔਲਾਦ ਛੋਟੀ ਸੀ ਤੇ ਬਾਅਦ 'ਚ ਜਦੋਂ ਉਹ ਬਾਲਗ ਹੋ ਗਈ ਫਿਰ ਉਹਨਾਂ ਨੇ ਗੌਰਮੈਂਟ ਨੇ ਉਹਨਾਂ ਦੀ ਇਜਾਜ਼ਤ ਗੱਲਾਂ ਜਿਹੜੀਆਂ ਉਹ ਤੋਂ ਹੁੰਦਾ ਸੀ। ਅੱਛਾ। ਤੇ ਗੌਰਮੈਂਟ ਨੇ ਉਹਨਾਂ ਦੇ ਨਾਲ ਅੱਛਾ ਸਲੂਕ ਕੀਤਾ ਸੀ। ਬਹਰਾਲ ਉਸ ਵਕਤ ਦੀ ਗੌਰਮੈਂਟ ਨੇ। ਹੁਣ ਤੇ ਹੁਣ ਵਾਲੀ ਗੌਰਮੈਂਟ ਹੁੰਦੀ ਤੇ ਉਹਨਾਂ ਖਾ ਪੀ ਜਾਣਾ ਸੀ ਸਭ ਕੁਝ ਕੇ। ਅੱਛਾ, ਤੁਸੀਂ ਦੱਸੋ ਕਿ ਅਗਰ ਗੌਰਮੈਂਟ ਇਜਾਜ਼ਤ ਦੇਵੇ, ਜੀ, ਆਖੇ ਕਿ ਜਿਹੜੇ ਬਜ਼ੁਰਗ ਉਧਰੋਂ ਆਏ ਦੇ ਨੇ, ਹਾਂ, ਬਚਪਨ ਦੇ ਵਿੱਚ ਜਿਹੜੇ ਆਏ ਨੇ ਆਪਣੇ ਮਾਂ-ਬਾਪ ਨਾਲ, ਹਾਂ, ਅਗਰ ਉਹ ਆਪਣਾ ਪਿੰਡ ਦੇਖਣਾ ਚਾਹਣ ਤੇ ਉਹਨਾਂ ਨੂੰ ਇਜਾਜ਼ਤ ਦਿੰਦੇ ਆ ਜਾ ਕੇ ਇੰਨੇ ਦਿਨ ਉੱਥੇ ਰਹੋ, ਦੇਖੋ ਆਪਣੇ ਪਿੰਡ, ਤੇ ਜਾਓਗੇ? ਇਨਸ਼ਾਅੱਲਾ ਜ਼ਬਰਦਸਤ, ਜ਼ਰੂਰ ਜਾਵਾਂਗੇ ਜੀ। ਅੱਛਾ, ਤੇ ਅਬਤਾਲ ਦੇ ਵਿੱਚ ਤੁਸੀਂ ਰਹੇ ਹੋ, ਅਬਤਾਲ ਵਿੱਚ ਸੁਣਿਆ ਮੰਦਿਰ ਵੀ ਹੈ? ਮੰਦਿਰ ਵੀ ਹੈ, ਬਾਮੂ ਚੱਕ ਵੀ ਮੰਦਿਰ। ਅੱਛਾ, ਤੇ ਉੱਥੋਂ ਜਦੋਂ ਤੁਸੀਂ ਆਏ ਹੋ? ਉੱਥੋਂ ਜਦੋਂ ਅਸੀਂ ਆਏ ਹਾਂ ਨਾ ਜੀ, ਤੇ ਸਾਡੇ ਵਾਲਦ ਸਾਹਿਬ ਫੌਜ ਵਿੱਚ ਸਨ। ਅਸੀਂ ਤੇ ਆ ਗਏ ਹਾਂ, ਨਜ਼ਦੀਕ ਸੀ ਸਾਡੇ ਨਾਨਕੇ ਤੁਲਸੀਪੁਰ ਪ੍ਰਥਾਲ, ਤੇ ਵਾਲਦ ਸਾਹਿਬ ਉੱਧਰ ਕੈਦ ਹੋ ਗਏ ਸਨ। ਅੱਛਾ। ਕਿਉਂਕਿ ਫੌਜ ਵਿੱਚ ਸਨ ਉੱਧਰ ਵਿੱਚ, ਤੇ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਸੀ। ਉਹ ਕੋ 3-4 ਸਾਲ ਦੇ ਬਾਅਦ ਆਏ ਸਨ। ਠੀਕ। ਹਾਂ, ਬਲਕਿ 1.5 ਸਾਲ ਤੇ ਪਤਾ ਹੀ ਨਹੀਂ ਸੀ ਵੀ ਹੈ ਵੀ ਨਹੀਂ ਹੈ ਨਹੀਂ ਨੇ। ਅੱਛਾ। ਲੇਕਿਨ ਬਾਅਦ ਵਿੱਚ ਫਿਰ ਕੋਈ ਚਿੱਠੀਆਂ ਆਉਣ ਲੱਗ ਪਈਆਂ ਹਨ, ਕੋਈ ਸਾਡੀਆਂ ਵੀ ਜਾਣ ਲੱਗ ਪਈਆਂ ਸਨ। ਤੇ ਬਹਰਾਲ ਇੱਧਰ ਆ ਕੇ ਫਿਰ ਨਾਨਕਿਆਂ ਦਾ ਪਿੰਡ ਸੀ, ਬਾੜੇ ਬਾਜ ਦੇ ਤਰੀਕੇ ਨਾਲ ਅਸੀਂ ਰਹੇ ਹਾਂ। ਮੇਰੇ ਨਾਨਕੇ ਨੰਬਰਦਾਰ ਸਨ ਤੇ ਉਹਨਾਂ ਸਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ। ਹਰ ਚੀਜ਼ ਮੁਹੱਈਆ ਕਰਦੇ ਰਹੇ, ਮਕਾਨ ਵੀ ਜੇ ਉਹ ਸਭ ਕੁਝ ਉਹਨਾਂ ਨੇ ਦਿੱਤਾ ਸੀ। ਤੇ ਬਾਅਦ ਵਿੱਚ ਸਨ 56-58 ਦੀ ਗੱਲ, 56 'ਚ ਸਾਨੂੰ ਅਲਾਟਮੈਂਟ ਹੋਈ ਸੀ ਤੇ ਇੱਥੇ ਬੰਦੇ ਦੀ ਜ਼ਮੀਨਾਂ ਮਿਲੀਆਂ ਸਨ ਮਾਸ਼ਾਅੱਲਾ। ਉਹ ਬਾਅਦ ਆ ਕੇ ਕੀਤੀਆਂ, ਕੋਈ ਗੁਜ਼ਾਰਾ ਚੱਲਦਾ। ਹੁਣ ਇੱਥੇ ਆ ਗਏ ਤੇ
ਬਸ਼ਰਾ ਜ਼ਮੀਨ ਦੇ ਇਸ ਪਿੰਡ ਦੀ ਕਾਫੀ ਅੱਛੀ ਜ਼ਮੀਨ ਹੈ। ਹਾਂ ਜ਼ਮੀਨ ਬਿਹਤਰ ਹੀ ਹੈ, ਬਿਹਤਰ ਜ਼ਮੀਨ ਹੈ। ਹਾਂ। ਅੱਛਾ, ਉਸ ਟਾਈਮ ਤੁਹਾਡੇ ਪਿੰਡ ਵਿੱਚ ਅਬਤਾਲ ਦੇ ਵਿੱਚ ਕੋਈ ਕਤਲੋਗਾਰਤ ਨਹੀਂ ਹੋਈ? ਕਤਲੋਗਾਰਤ ਹੋਈ ਹੈ, ਘੱਟ ਹੋਈ ਹੈ, ਕਿਉਂਕਿ ਮੁਸਲਮਾਨਾਂ ਦੀ ਤਾਦਾਦ ਜ਼ਿਆਦਾ ਸੀ। ਸਾਨੂੰ ਪਤਾ ਚੱਲ ਗਿਆ ਸੀ ਇਨ ਟਾਈਮ, ਤੇ ਨਾਲੇ ਕੁਝ ਜਿਹੜੇ ਹਿੰਦੂ ਸਨ ਨਾ ਉਹ ਸਾਡੇ ਨਾਲ ਕੁਝ ਉਹਨਾਂ ਦਾ ਬਹਿਣ ਖਲੋਣ ਸੀ, ਉਹਨਾਂ ਨੇ ਸਾਡੇ ਨਾਲ ਜ਼ਿਆਦਾ ਜ਼ਬਰਦਸਤੀ ਨਹੀਂ ਕੀਤੀ। ਉਹਨਾਂ ਬਲਕਿ ਸਾਨੂੰ ਦੱਸ ਛੜਿਆ ਸੀ ਕਿ ਕੰਮ ਖਰਾਬ ਹੈ ਤੇ ਤੁਸੀਂ ਇੱਥੋਂ ਕਿਸਕ ਜਾਓ। ਠੀਕ ਹੈ। ਮਤਲਬ ਇੱਧਰ ਆਇਆ ਤੇ ਇੱਥੇ ਫਿਰ ਹਿੰਦੂਆਂ ਦੇ 2-3 ਘਰ ਆਏ ਸਨ, ਉਹ ਵੀ ਵਾਪਸ ਚਲੇ ਗਏ ਸਨ ਉੱਧਰ। ਬੇਲੀ ਰਾਮ ਤੇ ਇੱਕ ਸੀ, ਮਤਲਬ ਹੈ ਸੱਦੂ ਰਾਮ ਤੇ ਬੇਲੀ ਰਾਮ। ਇਹ ਪਿੰਡ ਅਬਤਾਲ ਦੇ ਵਿੱਚ ਹਨ? ਨਹੀਂ, ਇੱਥੇ ਪੜਤਾਲ। ਉਹ ਫਿਰ ਪਰਮਿਟ ਬਣਾ ਕੇ ਚਲੇ ਗਏ ਸਨ। ਠੀਕ ਹੈ। ਹਾਂ, ਬਲਕਿ ਨੌਂਗਰਾ ਪਿੰਡ ਹੈ, ਉੱਥੇ ਕੀ ਹੈ ਸੀ ਕਿ ਚਮਿਆਰਾਂ ਦਾ ਪਿੰਡ ਘਰ, ਹਾਂ, ਉਹ ਵੀ ਮਤਲਬ ਹੈ ਹਿੰਦੁਸਤਾਨ ਚਲੇ ਗਏ ਸਨ। ਬਲਕਿ ਸਾਡੇ ਪਿੰਡੋਂ ਮੁੰਡਾ ਇੱਕ ਬਜਿੱਤਰ ਵਿਆਹਿਆ ਦਾ ਸੀ, ਉਹ ਰਾਤ ਨੂੰ ਆਉਂਦਾ ਰਿਹਾ ਕਿਤੇ, ਉਹ ਇੱਕ ਦਿਨ ਪਕੜਿਆ ਗਿਆ। ਉਹ ਮਾਮਾ ਸਾਡਾ ਲੰਬਰਦਾਰ ਸੀ, ਉਹਨੂੰ ਜਗਾਇਆ ਤੇ ਉਹਨੇ ਪੜ੍ਹ ਕੇ ਭਾਸ਼ਣ ਉਹਨਾਂ ਕਹੇ ਇੱਧਰ ਆਇਆ ਦਾ ਆਪਣੇ ਬੱਚਿਆਂ ਵੱਲ। ਉਹ ਰੇਂਜਰ ਨੂੰ ਦੱਸਿਆ, ਉਹਨਾਂ ਨੇ ਅੱਗੇ ਪਿੱਛੇ ਹੋ ਕੇ ਬਾਅਦ ਵਿੱਚ ਉਹਦੇ ਵੀ ਕਾਗਜ਼ ਬਣਾ ਕੇ ਨਾ ਉਹਨੂੰ ਵੀ ਕਾਲ ਦਿੱਤਾ। ਯਾਨੀ ਕਿ ਉਹ ਰਿਆਸਤ ਚੋਂ ਆਉਂਦਾ ਰਿਹਾ, ਉੱਥੇ ਪੜਤਾਲ ਵਿਆਹਿਆ ਸੀ? ਪਹਿਲੇ ਗਏ ਸਨ ਨਾ ਉੱਥੇ। ਅੱਛਾ। ਉਹ ਸਾਡੇ ਪਿੰਡ ਵਾਲੇ ਬਾਅਦ ਚ ਗਏ ਸਨ ਹਿੰਦੂ। ਠੀਕ ਹੈ। ਉਹ ਪਰਮਿਟ ਬਣਾ ਕੇ ਫਿਰ ਗੌਰਮੈਂਟ ਨੇ ਆਪਣੇ ਤੌਰ ਤੇ ਉਹਨਾਂ ਨੂੰ ਨਾ ਇਜਾਜ਼ਤ ਦੇ ਦਿੱਤੀ ਜਾਓ। ਉਦੋਂ ਇੰਨੀ ਇੱਕ ਗ੍ਰਿਫਤ ਨਹੀਂ ਕਾਨੂੰਨ ਦੀ ਨਾ, ਆਉਣ ਜਾਣ ਦਾ ਹੈ ਸੀ ਇਸ ਦਾ। ਨਾਲੇ ਜਾਣਾ ਚਾਹੁੰਦੇ ਵੀ ਸਨ ਨਾ। ਹਾਂਜੀ। ਇੱਕ ਨਹੀਂ ਜਾਣਾ ਚਾਹੁੰਦੇ ਤੇ ਉਹਨਾਂ ਨੂੰ ਬਦਬਦੀ ਨਹੀਂ ਨਾ ਅਸੀਂ ਭੇਜ ਸਕਦੇ। ਕਾਫੀ ਲੋਕਾਂ ਦੀਆਂ ਰਿਸ਼ਤੇਦਾਰੀਆਂ ਵਿਆਹ ਸਨ, ਰਿਸ਼ਤੇਦਾਰੀਆਂ ਸਨ ਤੇ ਉਹਨਾਂ ਫਿਰ ਉੱਧਰ ਜਾਣਾ ਸੀ। ਬਲਕਿ ਸਾਡੇ ਤੇ ਇੱਕ ਬਟਵਾਲ ਹੁੰਦੇ ਰਹੇ ਨੇ 5-4 ਘਰ, ਤੇ ਉਹ ਵੀ ਮਾਸ਼ਾਅੱਲਾ ਮੁਸਲਮਾਨ ਹੋ ਗਏ ਨੇ, ਬਿਹਤਰੀਨ ਬੱਚੇ ਉਹਨਾਂ ਦੇ, ਠੀਕ ਠਾਕ ਕੰਮ ਕਰਦੇ ਨੇ ਉੱਥੇ ਪੜਤਾਲ ਦੇ। ਹਾਂ ਠੀਕ ਹੈ। ਸਾਰੇ ਮੁਸਲਮਾਨ ਨੇ ਉੱਥੇ, ਹਿੰਦੂਆਂ ਦਾ ਕੋਈ ਵੀ ਨਹੀਂ ਪਿੰਡ। ਅਬਤਾਲ ਦੀ ਜਰਾ ਅਸੀਂ ਪੁੱਛਾਂਗੇ ਤੁਹਾਡੇ ਕੋਲੋਂ ਕਿ ਅਬਤਾਲ ਦੇ ਵਿੱਚ ਕਿਹੜੀ ਕਿਹੜੀ ਫਸਲ ਹੁੰਦੀ? ਅਬਤਾਲ ਸਾਰੀਆਂ ਫਸਲਾਂ, ਉਦੋਂ ਬਰਾਨਾ ਹਿਸਾਬ ਕਿਤਾਬ ਸੀ ਉੱਥੇ ਵੀ। ਉੱਥੇ ਮੋਠ ਤੇ ਮੂੰਗੀ ਤੇ ਬਾਜਰਾ ਤੇ ਮਾਂ ਦੇ ਕਣਕ ਹੋਣੀ, ਉਹ ਪੁਰਾਣੇ ਜਿਸ ਤਰ੍ਹਾਂ ਇੱਥੇ ਉੱਥੇ ਵੀ ਇਹੋ ਹੀ ਸਾਲ ਸੀ। ਹੁਣ ਉਹ ਤੇ ਬੜੀ ਜ਼ਰਖੇਜ਼ ਜ਼ਮੀਨ ਹੋ ਗਈ ਦੀ ਹੋਵੇਗੀ, ਜਿਵੇਂ ਇੱਧਰ ਹੋ ਗਈ ਦੀਆਂ ਨੇ ਪਹਾੜੀਆਂ ਰੇਤ ਦੀਆਂ ਜਿਹੜੀਆਂ, ਉਹ ਵੀ ਲੋਕਾਂ ਨੇ ਰੋਈਆਂ ਬਣਾ ਲਈਆਂ ਨੇ ਮਿਹਨਤ ਕਰ ਕਰਕੇ। ਉੱਧਰ ਵੀ ਜ਼ਮੀਨ ਜਿਹੜੀ ਆ ਉਹ ਰੋੜੀ ਵਾਲੀ ਸੀ? ਨਹੀਂ, ਜ਼ਮੀਨ ਉਹ ਠੀਕ ਸੀ, ਰੋਈ ਜ਼ਮੀਨ ਸੀ। ਰੋਈ ਵੀ ਤੇ ਮਹਿਰਾ ਵੀ ਸੀ। ਨਹਿਰ ਵੀ ਕੋ ਲੱਗਦੀ ਸੀ? ਨਹਿਰ ਕੋਈ ਨਹੀਂ ਸੀ ਉੱਥੇ, ਸਾਡੇ ਨਹਿਰ ਨਹੀਂ। ਅੱਛਾ, ਅਸੀਂ ਪੁੱਛਾਂਗੇ ਕਿ ਜ਼ਮੀਨ ਨੂੰ ਪਾਣੀ ਲਾਉਣ ਦਾ ਕੀ ਨਿਜ਼ਾਮ ਸੀ, ਕਦ ਨਾਲ ਪਾਣੀ ਲਾਉਂਦੇ ਰਹੇ? ਖੂਹਾਂ ਨਾਲ ਹੀ ਲਾਉਂਦੇ ਰਹੇ। ਕਿਸੇ ਬੰਦੇ ਦਾ ਨਾਂ ਲਵੋ, ਕਿਨ ਖੂਹ ਲਾਇਆ ਸੀ, ਕੋਈ ਯਾਦ ਹੋਏ ਤੁਹਾਨੂੰ? ਖੂਹ ਬੜੀ ਜਾਇਦਾ ਸੀ ਉਸ ਟਾਈਮ ਨਾ। ਖੂਹ ਕੇ ਬੜੀ ਜ਼ੈਲਦਾਰਾਂ ਦੀ ਖੂਹ ਹੈ ਸੀ, ਤੇ ਉਹ ਸਾਡਾ ਖੂਹ ਸੀ ਇੱਕ, ਮਤਲਬ ਉਹ ਜ਼ੈਲਦਾਰਾਂ ਦੇ ਨਾਲ ਗੁਲਾਮ ਰਸੂਲ ਉਹਨਾਂ ਦੇ ਨਾਲ ਉਹ ਪੱਟੀਆਂ ਸਨ, ਉੱਥੇ ਸਾਡਾ ਖੂਹ ਸੀ ਇੱਕ। ਤੇ ਬਾਕੀ ਮੈਨੂੰ ਕੋਈ ਯਾਦ ਨਹੀਂ ਰਿਹਾ। ਖੂਹ ਤੇ ਆਇਆ ਸਨ, ਇੱਕ ਚਮਿਆਰਾਂ ਦੀ ਖੂਹੀ ਹੁੰਦੀ ਰਹੀ ਹੈ, ਉਹਨਾਂ ਦੀ ਵੱਖਰੀ ਕੇ ਸੀ, ਪਾਣੀ ਪੀਣ ਵਾਸਤੇ। ਪੀਣ ਵਾਸਤੇ। ਠੀਕ ਹੈ। ਤੇ ਮਾਲਕ ਵੈਸੇ ਮਾਸ਼ਾਅੱਲਾ ਉੱਥੇ ਅਬਤਾਲ ਵਿੱਚ ਨਾ ਜ਼ਿਆਦਾ ਮੁਸਲਮਾਨ ਹੀ ਸਨ। ਠੀਕ ਹੈ। ਅੱਛਾ, ਜਦੋਂ ਤੁਸੀਂ ਉੱਥੋਂ ਇੱਧਰ ਆਏ ਹੋ, ਜ਼ਰਾ ਉਹ ਵਾਕਿਆ ਬਿਆਨ ਕਰੋ ਵੀ ਕਿਸ ਤਰ੍ਹਾਂ ਤੁਸੀਂ ਪਹੁੰਚੇ ਇੱਥੇ, ਤੁਹਾਨੂੰ ਕਿਹਨੇ ਦੱਸਿਆ ਕਿ ਮੁਲਕ ਦੋ ਬਣ ਗਏ ਨੇ, ਤੁਹਾਨੂੰ ਇੱਥੋਂ ਜਾਣਾ ਪੈਣਾ ਹੁਣ? ਜਿਹੜਾ ਪਤਾ ਚੱਲ ਗਿਆ ਸ਼ੋਰ ਸ਼ਾਬਾ, ਇਹ ਜੱਥੇ ਜਾਂਦੇ ਰਹੇ ਨੇ, ਮਤਲਬ ਹੈ ਮੁਸਲਮਾਨਾਂ ਦੇ ਵੀ, ਉਹਦੇ ਵੀ ਇੱਕ ਉਹਨਾਂ ਨੇ ਪਾਰਟੀਸ਼ਨ ਦੇ ਟਾਈਮ 'ਤੇ ਕੋਈ ਹੱਦ ਮੁਕਰਰ ਕਰ ਛੜੀ ਹੋਏਗੀ ਨਾ, ਤੇ ਉਸ ਵਜ੍ਹਾ ਨਾਲ ਪਤਾ ਲੱਗ ਗਿਆ ਸੀ। ਤੇ ਵੈਸੇ ਹੀ ਬਾਰਡਰ ਦੇ ਨਜ਼ਦੀਕ ਸਾਂ। ਜੀ। ਮਤਲਬ ਹੈ ਮੇਰਾ 2-3 ਕਿਲੋਮੀਟਰ ਦੂਰ ਹੈ ਅਬਤਾਲ ਤੇ ਤੁਲਸੀਪੁਰ ਪੜਸਾਲ, ਇੰਨਾ ਕੁ ਫੈਸਲਾ। ਅਸੀਂ ਤਾਂ ਜਲਦੀ ਆ ਗਏ ਸਾਂ। ਬਾਕੀ ਲੋਕ ਜਿਹੜੇ ਦੂਰ ਦਰਾਜ ਤੋਂ ਆਉਣ ਵਾਲੇ ਸਨ ਨਾ, ਉਹਨਾਂ ਦਾ ਬਹੁਤ ਬੁਰਾ ਹਾਲ ਹੈ। ਕਤਲ ਹੋ ਗਿਆ ਜੀ, ਪੁੱਜੇ ਹੀ ਨਹੀਂ, ਪੂਰਾ ਖਾਨਦਾਨ ਕਤਲ ਹੋ ਗਿਆ। ਕਾਫੀ ਲੋਕ ਹਿੰਦੂਆਂ ਦੇ ਕਈ ਖਾਨਦਾਨ ਕਤਲ ਹੋ ਗਏ, ਮੁਸਲਮਾਨਾਂ ਦੇ ਹੋ ਗਏ। ਤੇ ਇੱਥੇ ਅੱਲਾਹ ਪਾਕ ਦੀ ਰਹਿਮਤ ਸੀ, ਨਜ਼ਦੀਕ ਸਾਂ ਅਸੀਂ, ਤੇ ਅਸੀਂ ਤੇ ਆ ਗਏ ਸਾਂ। ਕਿਸ ਟਾਈਮ ਚੱਲੇ ਹੋ ਉੱਥੋਂ, ਸਵੇਰ ਦੇ ਜਾਂ ਰਾਤ ਨੂੰ? ਸੁਬਹ। ਅੱਛਾ, ਹਾਂ, ਸੁਬਹ। ਕਿੰਨਾ ਕੁ ਸਮਾਨ ਲੈ ਕੇ ਆਏ ਹੋ? ਸਮਾਨ ਕੋਈ ਨਹੀਂ ਲਿਆ ਗਿਆ। ਉਹਦੇ ਕੱਪੜੇ ਧੋਤੇ ਸਨ, ਉਹ ਵੀ ਛੱਡ ਕੇ ਨਾਸ ਆਏ ਸਨ। ਅੱਛਾ। ਉਸ ਦਿਨ ਨਾ ਉਹ ਕੱਪੜਿਆਂ ਦੀ ਧੁਲਾਈ ਕੀਤੀ ਸੀ ਸ਼ਾਮ ਦੀ, ਉਹ ਵੀ ਮਤਲਬ ਉੱਥੇ ਛੱਡ ਕੇ ਨਾਸ ਆਏ ਸਨ। ਕਿਉਂਕਿ ਆਪਣੀ ਜਾਨ ਬਚਾਉਣੀ ਸੀ ਕਿ ਉੱਥੇ ਮਾਲ ਚੁੱਕਣਾ ਸੀ। ਪਿੰਡ ਵਿੱਚ ਉੱਥੇ ਨਲਕਾ ਵਗੈਰਾ ਲਾਇਆ ਸੀ ਕਿਸੇ ਨੇ ਉਸ ਟਾਈਮ?
ਨਲਕਾ ਖੂਹਾਂ ਤੋਂ ਲੋਕੀ ਪਾਣੀ ਪੀਂਦੇ ਰਹੇ ਨੇ। ਠੀਕ ਹੈ। ਤੇ ਟੋਕਾ ਮਸ਼ੀਨ? ਟੋਕੇ ਟਾਕੇ ਵੀ ਹੈ ਨਹੀਂ ਸਨ, ਹੱਥਾਂ ਨਾਲ ਹੀ ਪਟਿਆ ਤਾਂ ਟਾਪਣੇ। ਹਾਂ ਟਾਪਣੇ। ਅੱਛਾ, ਸਾਨੂੰ ਦੱਸੋ ਕਿ ਜਿਸ ਤਰ੍ਹਾਂ ਹੁਣ ਮਹਿਮਾਨ ਆ ਜਾਂਦਾ ਸਾਡੇ ਘਰ, ਅਸੀਂ ਫੌਰਨ ਚਾਹ ਬਣਾਉਂਦੇ ਹਾਂ, ਉਹਨੂੰ ਚਾਹ ਬਣਾਉਂਦੇ ਹਾਂ, ਉਸ ਟਾਈਮ ਕੀ ਰਿਵਾਜ ਸੀ? ਉਸ ਟਾਈਮ ਇਹੋ ਜੀ ਲੱਸੀ ਦਿਓ ਤੇ ਜਾਂ ਮਤਲਬ ਸ਼ੱਕਰ ਪਾਓ ਪਾਣੀ 'ਚ ਤੇ ਠੰਡਾ ਪਾਣੀ ਖੂਹ ਦਾ ਉਹਨੂੰ ਘੋਲ ਕੇ ਤੇ ਉਹਨੂੰ ਸ਼ਰਬਤ ਪਿਲਾਓ, ਠੰਡਾ ਪਾਣੀ ਪਿਲਾਓ ਜਾਂ ਲੱਸੀ ਜਾਂ ਸ਼ੱਕਰ ਵਾਲਾ ਪਾਣੀ। ਠੀਕ ਹੈ। ਉਦੋਂ ਇਹ ਬੋਤਲਾਂ ਨਹੀਂ ਸਨ ਹੁੰਦੀਆਂ। ਤੇ ਨਹਾਉਣ ਵਾਸਤੇ ਸਾਬਣ ਹੈ ਸੀ? ਨਹਾਉਣ ਵਾਸਤੇ ਸਾਬਣ ਹੈ ਸੀ, ਉਹ ਕਈ ਦਫਾ ਕੱਪੜਿਆਂ ਵਾਲਾ ਸਾਬਣ ਹੀ ਲਾ ਲੈਂਦੇ ਰਹੇ ਆ। ਠੀਕ ਹੈ। ਹਾਂ। ਤੇ ਮੇਲਾ ਵਗੈਰਾ ਵੀ ਹੁੰਦਾ ਸੀ ਉੱਥੇ ਕੋਈ? ਮੇਲਾ ਹੁੰਦੇ ਸੀ, ਛਿੰਝ ਵਗੈਰਾ ਕਿਤੇ ਨਮੰਦਰ ਛਿੰਝ ਹੁੰਦੀ ਸੀ, ਹੋਰ ਇੱਕ ਜਗ੍ਹਾ ਤੇ ਵੀ ਹੁੰਦੀ ਸੀ, ਉਹ ਛਿੰਝਾਂ ਹੁੰਦੀਆਂ ਰਹੀਆਂ ਨੇ, ਮੇਲੇ ਵੀ ਹੁੰਦੇ ਰਹੇ ਨੇ। ਤੇ ਪਹਿਲੇ ਵੀ ਤੁਸੀਂ 47 ਤੋਂ ਪਹਿਲੇ ਵੀ ਤੁਸੀਂ ਇੱਧਰ ਆਉਂਦੇ ਹੁੰਦੇ ਰਹੇ ਹੋ ਆਪਣੇ ਨਾਨਕੇ? ਹੈ ਹਾਂ, ਅਸੀਂ ਇਹ ਹੈ ਹੀ ਇੱਥੇ ਇੱਕ ਹੀ ਸੀ ਨਾ, ਉਹ ਜਾਣਾ ਹਿੰਦੁਸਤਾਨ ਪਾਕਿਸਤਾਨ ਇਕੱਠਾ ਹੀ ਸੀ ਨਾ। ਹਾਂ। ਉਦੋਂ ਤੇ ਜਾਣ ਆਉਣਾ ਹੈ ਸੀ, ਤੇ ਬਾਅਦ ਚ ਮਤਲਬ ਬਾਰਡਰਾਂ ਬਣੀਆਂ ਨੇ। ਤੇ ਮੁੰਜੀ ਵਗੈਰਾ ਹੁੰਦੀ ਉੱਥੇ ਪਿੰਡ 'ਚ? ਮੁੰਜੀ ਉਧਰ ਸਾਡੇ ਪਿੰਡ ਵੀ ਹੁੰਦੀ ਰਹੀ ਹੈ, ਬਾਕੀ ਉਧਰ ਦੀ ਮੁੰਜੀ ਸਗੋਂ ਮਸ਼ਹੂਰ ਸੀ ਇੱਧਰ ਨਾਲੋਂ। ਹਾਂ। ਉਹਦੇ ਮੁੰਜੀ ਹੁਣ ਤੇ ਬੀਜ ਕੇ ਖਤਮ ਕਰ ਛੱਡੇ ਲੋਕਾਂ ਨੇ। ਕਹਿੰਦੇ ਨੇ ਕਿ 47 ਤੋਂ ਪਹਿਲੇ ਇਸ ਸਾਈਡ ਤੇ ਮੁੰਜੀ ਹੈ ਹੀ ਨਹੀਂ ਸੀ, ਉਧਰ ਹੀ ਉਧਰ ਕੇ ਮੁੰਜੀ ਹੁੰਦੀ ਸੀ, ਨਹਿਰਾਂ ਤੇ ਮੁੰਜੀ ਹੁੰਦੀ ਸੀ ਜ਼ਿਆਦਾਤਰ। ਬਾਕੀ ਸਾਡੇ ਪਿੰਡਾਂ ਵਾਲੇ ਜਿਹੜੇ ਨਾ ਅਬਤਾਲ ਸਮਝੂ ਆਲੇ ਪਾਸੇ, ਉੱਥੇ ਖੂਹਾਂ ਦੇ ਐਵੇਂ ਕੋਈ ਦੋ ਦੋ ਤਿੰਨ ਚਾਰ ਚਾਰ ਕਨਾਲਾਂ ਲਾਉਂਦੇ ਸਨ, ਉੱਥੇ ਜ਼ਿਆਦਾ ਨਹੀਂ ਸੀ ਲਾਉਣ ਹੁੰਦੀ, ਨਹਿਰੀ ਲੋਕ ਜਿਹੜੇ ਨੇ ਉਹ ਲਾਉਂਦੇ। ਅੱਛਾ ਬਜ਼ੁਰਗੋ, ਕੋਈ ਐਸਾ ਵਾਕਿਆ ਜਿਹੜਾ ਤੁਸੀਂ ਅਜੇ ਤੱਕ ਭੁੱਲੇ ਨਾ ਹੋਵੋ, ਉੱਥੋਂ ਆਉਣ ਦਾ ਜਾਂ ਉੱਥੇ ਉਸ ਪਿੰਡ ਦਾ ਕੋਈ ਐਸਾ ਵਾਕਿਆ ਸਾਨੂੰ ਸੁਣਾਓ ਜਿਹੜਾ ਤੁਸੀਂ ਭੁੱਲੇ ਨਾ ਹੋਵੋ ਅਜੇ ਤੱਕ? ਇਹੋ ਹੀ ਵਾਕਿਆ ਸੀ ਨਹੀਂ ਭੁੱਲਣ ਵਾਲਾ, ਵੀ ਅਸੀਂ ਆ ਗਏ ਸਨ ਤੇ ਸਾਡਾ ਵਾਲਦ ਜਿਹੜਾ ਉਧਰ ਕੈਦ ਹੋ ਗਿਆ ਸੀ। ਠੀਕ ਹੈ। ਇਹ ਇੱਕ ਗੱਲ ਹੈ, ਬਾਕੀ ਸਾਡੇ ਦੇਣ 'ਚ ਛੋਟੀ ਉਮਰ ਸੀ ਨਾ, ਐਡਾ ਦੇਣ 'ਚ ਨਹੀਂ ਰਹਿ ਗਈ ਦੀ ਗੱਲਬਾਤ। ਠੀਕ ਹੈ। ਤੇ ਕੀ ਸਮਝਦੇ ਹੋ ਤੁਸੀਂ ਕਿ ਚੰਗਾ ਹੋਇਆ ਦੋ ਮੁਲਕ ਬਣ ਗਏ ਨੇ, ਜਾਂ ਉਹੀ ਸਹੀ ਸੀ ਕੰਮ? ਨਹੀਂ, ਬਿਹਤਰ ਤਾਂ ਇਹੀ ਹੋਇਆ ਕਿ ਅੱਲਾਹ ਪਾਕ ਨੇ ਸਾਨੂੰ ਇਹ ਪਾਕਿਸਤਾਨ ਦੇ ਛੜਿਆ, ਵਰਨਾ ਉੱਥੇ ਇੱਜ਼ਤ ਨਹੀਂ ਸੀ। ਠੀਕ। ਉੱਥੇ ਮਤਲਬ ਹੈ ਬੇਬਾ ਕੌਮਾਂ ਨੇ, ਹਰ ਕੌਮ ਦਾ ਆਪਣਾ ਆਪਣਾ ਮਤਲਬ ਰਵੱਈਆ ਸੀ। ਸਾਡਾ ਉਹਨਾਂ ਨਾਲ ਮਿਆਰ ਨਹੀਂ ਸੀ ਰਲਦਾ, ਨਾ ਉਹਨਾਂ ਦਾ ਰਹਿਣ ਸਹਿਣ, ਨਾ ਉਹਨਾਂ ਦੀ ਇਬਾਦਤ, ਨਾ ਉਹਨਾਂ ਦਾ ਕੋਈ ਕਾਰੋਬਾਰ। ਸਾਡੇ ਤੇ ਉਹਨਾਂ 'ਚ ਬਹੁਤ ਜ਼ਿਆਦਾ ਫਰਕ ਸੀ। ਤੇ ਕੋਈ ਇਸ ਵਕਤ ਤੁਹਾਨੂੰ ਤੁਹਾਡੇ ਪੁਰਾਣੇ ਪਿੰਡ ਸਾਬਦੂ ਮਨਾਸਾਂ ਦੇ ਲੋਕ ਵੀ ਦੇਖ ਰਹੇ ਨੇ ਔਰ ਅਬਤਾਲ ਦੇ ਲੋਕ ਵੀ ਦੇਖ ਰਹੇ ਨੇ, ਕੋਈ ਉਹਨਾਂ ਨੂੰ ਮੈਸੇਜ ਦੇਣਾ ਚਾਹੋ, ਕੋਈ ਪੈਗਾਮ ਦੇਣਾ ਚਾਹੋ, ਕੋਈ ਕਿਸੇ ਕਿਸਮ ਦਾ ਕੋਈ ਦੁਆ ਸਲਾਮ ਕਰਨਾ ਚਾਹੋ ਤਾਂ ਕਰ ਸਕਦੇ ਹੋ? ਦੁਆ ਸਲਾਮ ਜੀ ਕੀ ਕਰਨੀ ਹੈ ਕਿ ਅਸੀਂ ਤੇ ਇਹੋ ਹੀ ਕਵਾਂਗੇ ਕਿ ਜਿਹੜੇ ਆ ਗਏ ਨੇ ਇੱਥੇ ਪਾਕਿਸਤਾਨ ਵਿੱਚ, ਜੀ ਇਹਦੀ ਖੈਰ ਮੰਗਣ। ਇਸ ਮੁਲਕ ਦੇ ਸਾਡੇ ਤੇ ਬਹੁਤ ਜ਼ਿਆਦਾ ਅਹਿਸਾਨ ਨੇ। ਇਹ ਮੇਰੇ ਪਰਵਰਦਿਗਾਰ ਨੇ ਇੱਕ ਬਹੁਤ ਹੀ ਸਾਨੂੰ ਅਨਮੋਲ ਤੋਹਫਾ ਦਿੱਤਾ, ਔਰ ਇਹਦੀ ਖੈਰ ਮੰਗਣ ਔਰ ਇਹਦੇ ਵਾਸਤੇ ਦੁਆ ਕਰਨ, ਕਿਉਂਕਿ ਅਸੀਂ ਆਏ ਸਾਂ ਮਹਾਜਰ ਹੋ ਕੇ ਕਿਤੋਂ। ਸਾਨੂੰ ਇਸ ਮੁਲਕ ਨੇ ਰਾਸ਼ਨ ਦਿੱਤੇ, ਇਸ ਮੁਲਕ ਨੇ ਸਾਨੂੰ ਜ਼ਮੀਨਾਂ ਦਿੱਤੀਆਂ, ਪਹਿਲੇ ਆਰਜ਼ ਦਿੱਤੀਆਂ, ਫਿਰ ਸਾਨੂੰ ਮਾਲਕ ਬਣਾ ਛੜਿਆ। ਇਹ ਥੋੜ੍ਹਾ ਕਿਤੋਂ ਬੰਦਾ ਆਏ ਤੇ ਉਹਨੂੰ ਆਪਣੇ ਘਰ ਦੇ ਵਿੱਚ ਹਿੱਸੇਦਾਰ ਬਣਾ ਲੈਣਾ ਇੱਕ ਬਹੁਤ ਬੜਾ ਇਜ਼ਾਜ਼ ਹੈ। ਅਸੀਂ ਤੇ ਇਨਸ਼ਾਅੱਲਾ ਇਸ ਮੁਲਕ ਨੂੰ ਜ਼ਰਾ ਸਾਰਾ ਕੰਡਾ ਚੁੱਭੇ ਨਾ ਤੇ ਸਾਡੇ ਦਿਲ ਨੂੰ ਤਕਲੀਫ ਹੁੰਦੀ ਹੈ। ਜ਼ਬਰਦਸਤ। ਤੁਸੀਂ ਉਹ ਪਰੇਸ਼ਾਨੀਆਂ ਦੇਖੀ ਦੀਆਂ ਨੇ? ਹਾਂਜੀ, ਕਿਉਂਕਿ ਦੂਸਰੇ ਮਜ਼ਹਬਾਂ ਦੇ ਵਿੱਚ ਰਹਿਣਾ ਬੜਾ, ਹੁਣ ਜਿਹੜੇ ਉੱਥੇ ਕਸ਼ਮੀਰ 'ਚ ਨੇ ਉਹਨਾਂ ਦਾ ਕੀ ਹਾਲ ਹੋ ਰਿਹਾ, ਕਿਉਂਕਿ ਪਾਬੰਦ ਨੇ, ਉਹ ਕੋਈ ਆਪਣੀ ਮਰਜ਼ੀ ਨਹੀਂ ਕਰ ਸਕਦੇ, ਕੋਈ ਆਪਣਾ ਕੋਈ ਉਹਨਾਂ ਦਾ ਵਕਾਰ ਨਹੀਂ, ਰੋਜ਼ ਮਾਰ ਕਟਾਈ ਤੇ ਜੁੱਤੀ ਖੱਪੜ ਤੇ ਇਹ ਉਹ ਗੱਲ ਤੇ ਨਹੀਂ ਨਾ। ਇਨਸਾਨ ਨੂੰ ਇਨਸਾਨ ਸਮਝਦੇ ਹੀ ਨਹੀਂ। ਮੁਸਲਮਾਨ ਇੱਥੇ ਕਸ਼ਮੀਰ 'ਚ ਬੇਸਾਬੇ ਨੇ, ਲੇਕਿਨ ਕੋਈ ਹਾਲ ਨਹੀਂ ਉਹਨਾਂ ਦਾ, ਕਿਉਂਕਿ ਹਕੂਮਤ ਉਹਨਾਂ ਦੀ ਹੈ ਨਾ। ਤੇ ਮੈਂ ਕਹਿੰਦਾ ਕਿ ਸਾਡੀ ਪਾਕਿਸਤਾਨ 'ਚ ਜਿਹੜੀ ਹਕੂਮਤ ਹੈ ਉਹ ਵੀ ਇਹ ਜਿਹੀ ਹੋਣੀ ਚਾਹੀਦੀ ਹੈ ਕਿ ਫਰਜ਼ੇਵਾਲ ਮੈਂ ਇੱਕ ਬਹੁਤ ਅਹੁਦੇ 'ਚ ਹੋਵਾਂ, ਜਦੋਂ ਅਹੁਦੇ ਤੋਂ ਹਟ ਜਾਵਾਂ ਤੇ ਮਾਲ ਲੈ ਕੇ ਦੂਸਰੇ ਮੁਲਕ 'ਚ ਚਲੇ ਜਾਣਾ, ਇਹ ਇੱਕ ਬਹੁਤ ਬੜਾ ਐਬ ਹੈ ਸਾਡੇ ਮੁਲਕ 'ਚ। ਜੀ ਜੀ ਜੀ। ਕਿ ਵੱਡਾ ਬੰਦਾ ਕੋਈ ਵਜ਼ੀਰ ਆਜ਼ਮ, ਸਦਰ, ਜਨਰਲ ਜਿਹੜਾ ਨੌਕਰੀ ਕਰਕੇ ਪੈਸੇ ਇਕੱਠੇ ਹੁੰਦੇ ਨੇ, ਦੂਸਰੇ ਮੁਲਕ ਚਲੇ ਜਾਂਦਾ। ਭਾਈ ਉਹ ਕਰੰਸੀ ਜਿਹੜੀ ਆਪਣੇ ਮੁਲਕ 'ਚ ਕੋਈ ਮੁਲਕ ਦਿਵਾਲੀਆ ਤੇ ਨਾ ਹੋਏ। ਜ਼ਬਰਦਸਤ, ਬੜੀ ਅੱਛੀ ਗੱਲ ਕੀਤੀ ਤੁਸੀਂ ਜੀ। ਇਹ ਜਿਹੜਾ ਨਾ ਸਾਡੇ ਮੁਲਕ 'ਚ ਇਹ ਬਹੁਤ ਜ਼ਿਆਦਾ ਇੱਕ ਫਤੂਰ ਹੈ ਕਿ ਜੋ ਬੜਾ ਆਦਮੀ ਹੈ ਪੈਸੇ ਬਾਹਰ ਲੈ ਜਾਂਦਾ ਉਧਰ, ਉਹ ਤੇ ਉਸ ਮੁਲਕ ਨੂੰ ਫਾਇਦਾ ਉਸ ਪੈਸੇ ਦਾ, ਉਹ ਤਜਾਰਤ ਕਰੇਗਾ, ਸਾਡਾ ਮੁਲਕ ਤੇ ਰਹਿ ਹੀ ਜਾਏਗਾ। ਜ਼ਬਰਦਸਤ।
ਜਿਹੜੇ ਤੁਹਾਡਾ ਪੁਰਾਣਾ ਪਿੰਡ ਸੀ ਸਮਦੂ ਮਨਾਸਾਂ ਔਰ ਅਵਤਾਰ ਅਬਤਾਲ, ਉੱਥੇ ਜਿਹੜੇ ਲੋਕ ਸਾਨੂੰ ਇਸ ਟਾਈਮ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਇਹ ਮੈਸੇਜ ਹੈ ਕਿ ਅੱਲਾਹ ਪਾਕ ਉਹਨਾਂ ਨੂੰ ਖੁਸ਼ ਰੱਖੇ, ਆਬਾਦ ਰੱਖੇ, ਠੀਕ ਠਾਕ ਖੁਸ਼ੋ ਖੁਰਮ ਰਹਿਣ, ਅਮਨ ਸਲਾਮਤੀ ਨਾਲ ਰਹਿਣ। ਸਾਡੀ ਤੇ ਇਹ ਦੁਆ ਹੈ, ਉਹ ਵੀ ਆਪਣੇ ਮਿਹਨਤ ਮਜ਼ਦੂਰੀ ਕਰਕੇ ਤੇ ਆਪਣੇ ਵਕਤ ਪਾਸ ਕਰਨ 'ਚ ਅੱਲਾਹ ਪਾਕ ਉਹਨਾਂ 'ਤੇ ਵੀ ਰਾਜ਼ੀ ਰਵੇ। ਜ਼ਬਰਦਸਤ ਜ਼ਬਰਦਸਤ। ਅੱਛਾ, ਅਸੀਂ ਪੁੱਛਾਂਗੇ ਕਿ ਜਿਹੜੇ ਤੁਹਾਡੇ ਸਾਮਦੂ ਦੇ ਲਾਗੇ ਲਾਗੇ ਪਿੰਡ ਹਨ ਉਹਨਾਂ ਦੇ ਕੁਝ ਨਾਂ ਲੈ ਲਓ ਤੇ ਕੁਝ ਅਬਤਾਲ ਦੇ ਜਿਹੜੇ ਲਾਗੇ ਲਾਗੇ ਪਿੰਡ ਕਿੰਨੇ ਕੁ ਯਾਦ ਨੇ ਤੁਹਾਨੂੰ ਪਿੰਡ ਜਿਹੜੇ ਨੇ? ਨੰਗਾ ਪਿੰਡ ਯਾਦ ਹੈ ਜੀ ਜੀ। ਨੰਗਾ, ਭਰੜੀ ਤੇ ਸਾਮਦੂ, ਬਾਮੂ ਚੱਕ ਤੇ ਆਲਾ ਚਾਰਵਾ ਇੱਕ ਉਧਰ ਵੀ ਹੈ ਮੇਰਾ ਖਿਆਲ ਹੈ ਜੀ ਜੀ। ਤੇ ਉਸ ਤੋਂ ਬਾਅਦ ਧਮਾਲਾ, ਉਸ ਤੋਂ ਬਾਅਦ ਚਾਂਬਲਿਆਲ। ਸਾਡੇ ਮੁਲਕ ਦੀ ਚ ਵੀ ਇਕਲੀਅਤ ਹੈ ਨੇ, ਹਾਂ, ਲੇਕਿਨ ਅੱਲਾ ਦੇ ਫਜ਼ਲ ਕਰਮ ਨਾਲ ਪੂਰਾ ਤਹਫਜ਼ ਹੈ ਉਹਨਾਂ ਨੂੰ, ਪੂਰਾ ਜਿਸ ਤਰ੍ਹਾਂ ਮੁਲਕ ਦੇ ਸ਼ਹਿਰੀ ਬਾਕੀ ਰਹਿੰਦੇ ਨੇ ਉਸੇ ਤਰ੍ਹਾਂ ਉਹ ਰਹਿ ਰਹੇ। ਜ਼ਬਰਦਸਤ, ਬਿਲਕੁਲ ਕਰੈਕਟ ਹੈ ਜੀ। ਤੇ ਉਹਨਾਂ ਨੂੰ ਕਿਸੇ ਕਿਸਮ ਦੀ ਨਾ, ਬਲਕਿ ਉਹਨਾਂ ਨੂੰ ਮਤਲਬ ਹੈ ਅਸਾਂ ਗੌਰਮੈਂਟ ਦੇ ਵਿੱਚ ਉਹਨਾਂ ਦਾ ਕੋਟਾ ਰੱਖਿਆ ਬਕਾਇਦਾ, ਉਹਨਾਂ ਦਾ ਵੀ ਮੈਂਬਰ ਹੁੰਦਾ ਹੈ, MP MLA ਜਿਵੇਂ ਸਾਡੇ ਹੁੰਦੇ ਨੇ ਉਹਨਾਂ ਦੇ ਵੀ ਹੁੰਦੇ ਨੇ। ਉਹ ਸਾਡੇ ਤੇ ਕੋਈ ਬੰਦਾ ਵਜ਼ੀਰ ਆਜ਼ਮ ਸਦਰ ਨਾਲ ਮਿਲਦਾ ਨਾ, ਲੇਕਿਨ ਉਹ ਹਰ ਬੰਦਾ ਜਿਹੜਾ ਮਿਲ ਸਕਦਾ ਹੈ। ਜ਼ਬਰਦਸਤ। ਉਹਨਾਂ ਦੀ ਇੰਨੀ ਕੁ ਅਪਰੋਚ ਹੈ, ਅੱਲਾਹ ਫਜ਼ਲ ਕਰਮ ਨਾਲ ਉਹ ਬਿਲਕੁਲ ਸੈੱਟ ਜਾ ਰਹੇ ਨੇ। ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਕਾਨੂੰਨੀ ਤੌਰ ਤੇ ਤਹਫਜ਼ ਕਾਨੂੰਨੀ ਤੌਰ ਤੇ ਪੂਰਾ ਤਹਫਜ਼ ਹੈ ਜੀ ਉਹਨਾਂ ਨੂੰ। ਜ਼ਬਰਦਸਤ। ਸਾਡੇ ਮੁਲਕ 'ਚ ਜਿੰਨੇ ਹਨ ਨਾ, ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਟੈਨਸ਼ਨ ਨਹੀਂ, ਉਹਨਾਂ ਦੀ ਸੁਣਾਉਂਦੀ ਹੈ, ਕੋਈ ਵੀ ਗੱਲ ਕਰਨ ਔਰ ਹਕੂਮਤ ਉਹਨਾਂ ਦੀ ਸੁਣਦੀ ਹੈ। ਉਹ ਬਿਲਕੁਲ ਆਪਣੀ ਜਗ੍ਹਾ ਤੇ ਪੁਰਅਮਨ ਨੇ, ਕੋਈ ਉਹਨਾਂ ਨਾਲ ਛੇੜਛਾੜ ਨਹੀਂ ਕਰ ਸਕਦਾ ਬਿਲਕੁਲ ਕਿਸੇ ਕਿਸਮ ਦੀ। ਬਲਕਿ ਉਹ ਅੱਛੇ ਤਲਕਾਤ ਨਾਲ ਰਹਿ ਰਹੇ ਨੇ ਮਿਲ ਜੁਲ ਕੇ ਸਾਡੇ ਨਾਲ। ਯਾਨੀ ਕਿ ਉਹ ਮਜ਼ਹਬੀ ਕੋਈ ਉਹਨਾਂ ਨੂੰ ਕੋਈ ਤਕਲੀਫ ਨਹੀਂ, ਉਹ ਆਪਣੀ ਮਜ਼ਹਬੀ ਆਜ਼ਾਦੀ ਹੈ ਉਹਨਾਂ ਨੂੰ। ਜੀ ਜੀ। ਆਪਣੇ ਮੰਦਰਾਂ 'ਚ ਰਹਿਣ, ਮੰਦਰਾਂ 'ਚ, ਦੂਸਰੇ ਗੁਰਦੁਆਰਿਆਂ 'ਚ ਇਬਾਦਤਾਂ ਕਰਨ, ਸਾਨੂੰ ਕੋਈ ਟੈਨਸ਼ਨ ਨਹੀਂ, ਬਲਕਿ ਉਹ ਆਪਣੇ ਮਜ਼ਹਬ ਦੇ ਮੁਤਾਬਕ ਕਰਨ, ਅਸੀਂ ਖੁਸ਼ ਹੁੰਦੇ ਹਾਂ। ਮਜ਼ਹਬੀ ਆਜ਼ਾਦੀ ਹੈ ਮਾਸ਼ਾਅੱਲਾ ਸਾਡੇ ਮੁਲਕ ਵਿੱਚ ਨਾ, ਕਿਸੇ ਬੰਦੇ ਨੂੰ ਕੋਈ ਪਾਬੰਦੀ ਨਹੀਂ। ਠੀਕ ਹੈ ਬਜ਼ੁਰਗੋ, ਬਹੁਤ ਸ਼ੁਕਰੀਆ, ਮਿਹਰਬਾਨੀ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਅਸੀਂ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਨੇ ਆ ਕਿ ਇੰਨੀ ਉਮਰ ਦੇ ਵਿੱਚ ਵੀ ਤੁਹਾਨੂੰ ਉਹਨਾਂ ਨੇ ਸਿਹਤਮੰਦ ਰੱਖੇ ਦਾ, ਔਰ ਅੱਲਾਹ ਪਾਕ ਦੇ ਅੱਗੇ ਹੀ ਦੁਆ ਕਰਨੇ ਆ ਕਿ ਹਮੇਸ਼ਾ ਅੱਲਾਹ ਪਾਕ ਤੁਹਾਨੂੰ ਇਸੇ ਤਰ੍ਹਾਂ ਸਿਹਤਮੰਦ ਰੱਖੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਚੈਨਲ ਦੀ ਟੀਮ ਤੁਹਾਡੇ ਕੋਲ ਦੁਬਾਰਾ ਵੀ ਆਏ ਔਰ ਦੁਬਾਰਾ ਫਿਰ ਅਸੀਂ ਤੁਹਾਡੇ ਨਾਲ ਗੱਪਸ਼ਪ ਲਾਈਏ। ਬਹੁਤ ਸ਼ੁਕਰੀਆ, ਮਿਹਰਬਾਨੀ। ਅਸਲਾਮ ਵਾਲੇਕੁਮ।